अस्सलाम वालेकुम जी। उम्मीद करना कि सारे ठीक हो दे। अच्छा जी, कहदे दा दूसरा पार्ट और वो स्टूडेंट जिन्हें थ्योरी पास कर लईए मेरे व्हाट्सएप नंबर ते अपना PDF सेंड कर दिओ ताकि दूसरे दोस्तों भी शेयर होवे। और नवे स्टूडेंट वास्ते भी कोर्स जिहड़ा है चेंज कोई नहीं होया। यही कोर्स है, पूरे दा पूरा कोर्स इत्थे मौजूद है और पूरे दा पूरा फ्री है। तुहाडी तैयारी इत्थों बिल्कुल फ्री हो जाएगी। एप्लीकेशन वैब ते गूगल तो डाउनलोड होवेगी एंड्रॉइड फोन दे विच। अगर ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ। ਔਰ ਉਹ ਸਟੂਡੈਂਟ ਜਿਨ੍ਹਾਂ ਦੀਆਂ ਗਲਤੀਆਂ ਨਹੀਂ ਕੱਟ ਰਹੀਆਂ ਉਹਨਾਂ ਵਾਸਤੇ ਕਿ ਆਰਗੂਮੈਂਟ ਹੀ ਕਰੋ ਜਿੰਨੇ ਕਰ ਸਕਦੇ ਹੋ। ਹੋਰ ਕੋਈ ਤਰੀਕਾ ਨਹੀਂ ਗਲਤੀਆਂ ਘਟਾਉਣ ਦਾ, ਇਹੀ ਇੱਕੋ ਹੀ ਤਰੀਕਾ ਹੈ। ਆਰਗੂਮੈਂਟ ਹੀ ਕਰਦੇ ਜਾਓ, ਜਿਤਨੇ ਕਰ ਸਕਦੇ ਹੋ ਰਿਪੀਟ ਬਾਰ-ਬਾਰ ਕਰਦੇ ਜਾਓ। ਔਰ ਉਹ ਸਟੂਡੈਂਟ ਜਿਨ੍ਹਾਂ ਦਾ ਇਗਜ਼ਾਮ ਨਜ਼ਦੀਕ ਹੈ, ਮਸਲਨ 2 ਦਿਨ 4 ਦਿਨ ਜਾਂ ਹਫਤਾ ਕਹਿ ਲਓ ਕਿ ਹਫਤਾ ਰਹਿ ਗਿਆ, ਉਹਨਾਂ ਵਾਸਤੇ ਕਿ ਅਗਰ ਤੁਹਾਡੇ ਕੋਲ ਟਾਈਮ ਹੈ ਵੇ ਜਾਂ ਜਿਹੜੇ ਦੂਸਰੇ ਵੀ ਸਟੂਡੈਂਟ ਸੁਣਦੇ ਹੋ ਪਏ, ਬੇਸ਼ੱਕ ਐਗਜ਼ਾਮ ਵੇਲੇ ਦੂਰ ਹੈ, ਤੁਸੀਂ ਇੱਕ ਵਾਰੀ ਕੋਰਸ ਰਿਪੀਟ ਕਰ ਲਈਏ, ਪੂਰਾ ਇੱਕ ਵਾਰੀ ਬੁੱਕ ਪੜ੍ਹ ਲਈਏ। ਉਹਨਾਂ ਵਾਸਤੇ ਕਿ ਆਰਗੂਮੈਂਟ ਕਿਸ ਤਰ੍ਹਾਂ ਕਰਨੇ ਨੇ, ਅਗਰ ਤੁਸੀਂ ਦਿਨ ਦੇ 3 ਟਾਈਮ ਲਾਓ। ਪਹਿਲੇ ਟਾਈਮ ਤੁਸੀਂ ਪਹਿਲੇ ਚੈਪਟਰ ਤੋਂ ਸ਼ੁਰੂ ਕਰ ਦਿਓ, ਉਹ ਅੱਗੇ ਪੜ੍ਹਦਿਆਂ ਜਾਣਾ। ਫਿਰ ਆਇਆ ਦੁਪਹਿਰ ਦਾ ਟਾਈਮ, ਉਹ ਤੁਸੀਂ ਸ਼ੁਰੂ ਕਰ ਲਵੋ 12ਵੇਂ 13ਵੇਂ ਚੈਪਟਰ ਤੋਂ, ਉੱਥੋਂ ਮਤਲਬ ਦੁਪਹਿਰ ਦੇ ਟਾਈਮ ਉੱਥੋਂ ਅੱਗੇ ਪੜ੍ਹਦਿਆਂ ਜਾਣਾ। ਤੇ ਸ਼ਾਮ ਦਾ ਟਾਈਮ ਜਿਹੜਾ ਉਹ ਤੁਸੀਂ ਕਿਧਰੇ 17ਵੇਂ 18ਵੇਂ ਚੈਪਟਰ ਤੋਂ ਸ਼ੁਰੂ ਕਰ ਲਵੋ, ਉੱਥੇ ਅੱਗੇ ਪੜ੍ਹਦਿਆਂ ਜਾਣਾ। ਠੀਕ ਹੈ। ਇਸ ਤਰ੍ਹਾਂ ਆਪਣੀ ਰੂਟੀਨ ਬਣਾ ਲਓ, ਕਿਉਂਕਿ ਇਹਦਾ ਹੁੰਦਾ ਇਹ ਵੇ ਕਿ ਤੁਸੀਂ ਅਗਰ 1-2 ਦਿਨ ਵਿੱਚ ਛੱਡਦੇ ਹੋ, ਆਰਗੂਮੈਂਟ ਨਹੀਂ ਕਰਦੇ, ਰਿਪੀਟ ਨਹੀਂ ਕਰਦੇ, ਤੇ ਤੁਹਾਡੀਆਂ ਗਲਤੀਆਂ ਅਗਰ 3 ਹੁੰਦੀਆਂ ਨੇ ਪਈਆਂ, ਤੁਸੀਂ ਨਹੀਂ ਟਾਈਮ ਦਿੱਤਾ, ਇਹਦੀਆਂ 4 ਹੋ ਜਾਣਗੀਆਂ, 5 ਹੋ ਜਾਣਗੀਆਂ, ਗਲਤੀਆਂ ਵੱਧਦੀਆਂ ਜਾਂਦੀਆਂ ਨੇ। ਠੀਕ ਹੈ। ਇਸ ਵਾਸਤੇ ਜਿਤਨੀ ਦੇਰ ਐਗਜ਼ਾਮ ਹੈ ਅਸੀਂ ਨਹੀਂ ਦਿੰਦੇ, ਥਿਊਰੀ ਕਲੀਅਰ ਨਹੀਂ ਕਰਦੇ, ਇਹਨੂੰ ਛੱਡਣਾ ਨਹੀਂ, ਰਿਪੀਟ ਇਹਨੂੰ ਕਰਦੇ ਰਹੋ, ਕਰਦੇ ਰਹੋ। ਠੀਕ ਹੈ ਜੀ। ਤੇ ਚਲੋ ਜੀ, ਬਾਕੀ ਇਸਕੇ ਦਾ ਵੇਖਦੇ ਆ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ। 16 ਨੰਬਰ E obbligatorio ridurre la velocità, ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਘਟਾਉਣਾ। E all'occorrenza fermarsi ਤੇ ਜ਼ਰੂਰਤ ਹੋਵੇ ਰੁਕਣਾ ਵੀ ਹੈ। Quando e pedoni, ਜਦੋਂ ਪੈਦਲ, che sono sul percorso, ਜਦੋਂ ਉਸ ਰਸਤੇ ਦੇ ਉੱਤੇ ਨੇ, tardano a scansarsi ਤੇ ਮਤਲਬ ਅੱਗੇ ਪਿੱਛੇ ਹੋ ਰਹੇ ਨੇ, ਮਤਲਬ ਕਹਿ ਲਓ ਸੌਖੇ ਲਫ਼ਜ਼ਾਂ ਵਿੱਚ ਗੁਜ਼ਰ ਰਹੇ ਨੇ ਉੱਥੋਂ ਵੇ। 17 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? dritto di precedenza ਖਤਮ ਹੋ ਗਿਆ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ il ripristino della norma generale, ਵੀ norma generale ਜਿਹੜਾ ਦੁਬਾਰਾ ਬਹਾਲ ਹੋ ਗਿਆ sulla precedenza, ਜਿਹੜਾ precedenza ਵਾਲਾ ਸੀ ਵੇਰੋ। 18 ਨੰਬਰ, ਅੱਛਾ ਜੀ, ਨਿਸ਼ਾਨ ਦਾ ਕੀ ਮਤਲਬ ਹੈ ਕਿ ਇੱਕ ਤੇ ਜਾਲੋ ਕਲਰ ਚਾਹੀਏ ਨਿਸ਼ਾਨ ਕੀਤੇ ਹੋਏ ਜਿੱਥੇ ਸੜਕ ਤੇ ਕੰਮ ਚੱਲ ਰਿਹਾ, ਔਰ 2 ਕੁਰਸੀਆਂ ਦੱਸ ਰਿਹਾ ਤੇ ਕੁਰਸੀਆਂ ਤੇ ਚੱਲਣੇ ਦੀ ਤਰਤੀਬ ਦੱਸ ਰਿਹਾ ਵੀ ਕਿਹੜੀ ਗੱਡੀ ਕਿੱਥੇ ਚੱਲ ਸਕਦੀ ਹੈ। ਜਿਹੜੇ ਟਰੱਕ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਸੁਪਰੀਓਰ ਹੈ, ਜ਼ਿਆਦਾ ਵੇ, ਉਹ ਸਿਰਫ ਸੱਜੇ ਕੁਰਸੀ ਚੱਲ ਸਕਦੇ ਹਨ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ai veicoli, ਉਹਨਾਂ ਗੱਡੀਆਂ ਨੂੰ sui quali corsie devono circolare, ਵੇ ਕਿਹੜੇ ਕੁਰਸੀਏ ਤੁਸਾਂ ਚੱਲਣਾ ਹੈ ਵੇਰੋ ਜੀ, ਗੱਡੀਆਂ ਨਹੀਂ ਦੱਸ ਰਿਹਾ। 19 ਨੰਬਰ lo spazio totale di arresto, ਦੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta, ਇਹ ਵੱਧ ਜਾਏਗੀ se diminuisce la velocità, ਅਗਰ ਸਪੀਡ ਘਟਦੀ ਹੈ ਵੇਰੋ। 20 ਨੰਬਰ il conducente che intende sorpassare, ਉਹ ਡਰਾਈਵਰ ਜਿਹੜਾ ਓਵਰਟੇਕ ਕਰਨਾ ਚਾਹੁੰਦਾ ਹੈ, deve tenere conto, ਕਹਿੰਦੇ ਉਹ ਆਪਣੇ ਮਾਈਂਡ ਵਿੱਚ ਰੱਖੇ di eventuali veicoli, ਉਹਨਾਂ ਗੱਡੀਆਂ ਦਾ che provengono dalla direzione opposta, ਜਿਹੜੀਆਂ ਆਪੋਜ਼ਿਟ ਡਾਇਰੈਕਸ਼ਨ ਤੋਂ ਆਉਂਦੀਆਂ ਨੇ, ਮਤਲਬ ਜਿਹੜੀਆਂ ਸਾਹਮਣੇ ਤੋਂ ਆਉਂਦੀਆਂ ਨੇ ਵੇਰੋ ਜੀ। ਓਵਰਟੇਕ ਕਰਦੇ ਹੋਏ ਇਹਨਾਂ ਚੀਜ਼ਾਂ ਧਿਆਨ ਰੱਖਣਾ ਹੈ। eventuali ਆ ਗਿਆ, sempre vero, 5 falso, togliere, scendere, dovuti, pagare और regolato ਨਾਲ। 21 ਨੰਬਰ durante la marcia nei centri abitati, ਕਹਿੰਦੇ ਆਬਾਦੀ ਸ਼ਹਿਰ ਪਿੰਡ ਦੇ ਵਿੱਚ ਚਲਦਿਆਂ ਹੋਇਆਂ ਉਸ ਦੌਰਾਨ ਇਹ obbligatorio, ਲਾਜ਼ਮੀ ਹੈ, ਜ਼ਰੂਰੀ ਹੈ tenere accese le luci ana abbaglianti, ਕਹਿੰਦਾ ana abbaglianti ਲਾਈਟਾਂ ਰੱਖਣੀਆਂ ਜ਼ਰੂਰੀ ਨੇ da mezz'ora dopo il tramonto del sole, ਸੂਰਜ ਦੇ ਡੁੱਬਣੇ ਤੋਂ ਬਾਅਦ, ਅੱਧਾ ਘੰਟਾ ਬਾਅਦ, a mezz'ora prima del suo sorgere, ਤੇ ਉਹਦੇ ਨਿਕਲਣੇ ਤੋਂ ਅੱਧਾ ਘੰਟਾ ਪਹਿਲਾਂ ਵੀ ਵੇਰੋ। ਮਤਲਬ ਇਹ ਸਾਰਾ 24 ਘੰਟੇ ਫਿਰ ਵਿੱਚ ਹੀ ਆ ਜਾਂਦੇ ਨੇ ਨਾ। 22 ਨੰਬਰ scorrere un ferito della strada, ਜਿਹੜਾ ਸੜਕ ਤੇ ਜ਼ਖਮੀ ਦੀ ਮਦਦ ਕਰਨਾ ਵੇ può significare, ਕਹਿੰਦੇ ਦਾ ਮਤਲਬ ਹੋ ਸਕਦਾ ਹੈ salvargli la vita, ਵੀ ਤੁਸੀਂ ਉਹਦੀ ਜ਼ਿੰਦਗੀ ਬਚਾਈ ਹੈ ਵੇਰੋ। 23 ਨੰਬਰ quando si è alla guida, ਜਦੋਂ ਕਹਿੰਦੇ alla guida ਕਰ ਰਹੇ ਮਤਲਬ ਡਰਾਈਵਿੰਗ ਕਰ ਰਹੇ ਹੋ, la capacità di attenzione, ਜਿਹੜੀ ਧਿਆਨ ਕਰਨੇ ਵਾਲੀ ਕਪੈਸਿਟੀ ਹੁੰਦੀ ਹੈ può essere influenzata, ਕਹਿੰਦੇ ਇਹਦੇ ਉੱਤੇ ਅਸਰ ਪੈ ਸਕਦਾ ਹੈ anche da ascolto di musica, ਜਿਹੜਾ ਮਿਊਜ਼ਿਕ ਸੁਣੀਦਾ a volume molto alto, ਜ਼ਿਆਦਾ
ਉੱਚੀ ਆਵਾਜ਼ ਕਰਕੇ ਵੇਰੋ ਜੀ, ਇਸ ਚੀਜ਼ ਦਾ ਫਰਕ ਪੈਂਦਾ। 26 ਨੰਬਰ ਹੈ ਵੀ ਜੀ ਪਨੇਲੋ ਇੰਪੋਰਟਾਂਤੇ ਵੇ। In presenza del segnale raffigurato è ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ। ਇਹ del semaforo a tre luci ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ। Abbiamo la precedenza ਸਾਡੀ ਪਹਿਲੇ। Se il semaforo a luce gialla lampeggiante ਅਗਰ ਇੱਥੇ ਇਸ਼ਾਰੇ ਦੀ ਜਾਲੋ ਲਾਈਟ ਲੰਪੇਜਾਂਤੇ ਹੋਵੇ ਬਲਦੀ ਪਈ ਹੋਵੇ। ਫਾਲਤੂ ਦੀ ਜਾਲੋ ਲਾਈਟ ਹੋਵੇ ਤੇ ਫਿਰ ਇਹ ਨਿਸ਼ਾਨ ਵੈਲਿਡ ਹੋਵੇਗਾ ਔਰ ਇਹ ਨਿਸ਼ਾਨ ਦੇ ਮੁਤਾਬਕ ਕੀ ਬਣਦਾ ਕਿ ਅਸਾਂ ਪਹਿਲ ਦੇਣੀ ਹੈ, ਸਾਡੀ ਪਹਿਲ ਬਣਦੀ ਨਹੀਂ। 5 ਨੰਬਰ Il segnale raffigurato è ਨਿਸ਼ਾਨ ਦਿਖਾਇਆ ਗਿਆ si trova dopo un incrocio ਕਹਿੰਦਾ ਇਹ ਚੌਕ ਤੋਂ ਬਾਅਦ ਮਿਲੇਗਾ। ਫਾਲਤੂ ਜੀ ਚੌਕ ਤੋਂ ਪਹਿਲਾਂ ਮਿਲੇਗਾ ਤੁਹਾਨੂੰ ਦੱਸਣੇ ਵਾਸਤੇ ਵੀ ਇਸ ਚੌਕ ਤੋਂ ਤੁਸੀਂ ਇੱਧਰ ਇੱਧਰ ਜਾ ਸਕਦੇ ਹੋ ਜਾਂ ਫਲਾਣਾ ਪਿੰਡ ਫਲਾਣਾ ਸ਼ਹਿਰ ਇਸ ਡਾਇਰੈਕਸ਼ਨ ਦੀ ਤਰਫ ਹੈ। 26 ਨੰਬਰ Lo spazio di frenatura aumenta ਕਹਿੰਦਾ spazio di frenatura ਵੱਧ ਜਾਏਗੀ se la strada è in discesa ਅਗਰ ਸੜਕ ਢਲਾਣ ਵਾਲੀ ਹੈ ਵੇਰੋ। 27 ਨੰਬਰ ਦੀ ਤਸਵੀਰ ਵੇਖ ਲਓ, ਆਸਾਨ ਹੀ ਹੈ। E C ਔਰ L ਇਸ ਤਰ੍ਹਾਂ ਜਾਣਦੀਆਂ। Nell'incrocio rappresentato in figura ਇਸ ਚੌਕ ਜਿਹੜਾ ਤਸਵੀਰ ਦਿਖਾਇਆ ਗਿਆ I veicoli disimpegnano incrocio ਚੌਕ ਨੂੰ ਛੱਡਣ ਦੀਆਂ ਗੱਡੀਆਂ nel seguente ordine ਇਸ ਆਰਡਰ ਦੇ ਨਾਲ E C L ਵੇਰੋ। 28 ਨੰਬਰ Un pedone può attraversare la strada ਕਹਿੰਦਾ ਇੱਕ ਪੈਦਲ ਸੜਕ ਨੂੰ ਕ੍ਰਾਸ ਕਰ ਸਕਦਾ ਹੈ in tutta sicurezza ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ। Passando a distanza ravvicinata ਜੇ ਬਿਲਕੁਲ ਕੋਲੋਂ ਨਜ਼ਦੀਕ ਦੀ ਗੁਜ਼ਰਦਾ ਹੈ rispetto alla parte frontale di un autocarro ਅਗਰ ਟਰੱਕ ਦੇ ਅਗਲੇ ਹਿੱਸੇ ਤੋਂ ਗੁਜ਼ਰਦਾ ਹੈ fermo ਜਿਹੜਾ ਰੁਕਿਆ in colonna ਲੈਣ ਦੇ ਵਿੱਚ che sta per ripartire ਔਰ ਉਹ ਦੁਬਾਰਾ ਚੱਲਣ ਵਾਲਾ ਵੇ in quanto sicuramente è visitabile del conducente ਕਹਿੰਦਾ ਯਕੀਨੀ ਤੌਰ ਤੇ ਡਰਾਈਵਰ ਉਸ ਪੈਦਲ ਨੂੰ ਵੇਖ ਲਿਆ ਹੋਵੇਗਾ ਜਿਹੜਾ ਉਹਦੇ ਅਗਲੇ ਹਿੱਸੇ ਤੋਂ ਗੁਜ਼ਰ ਰਿਹਾ ਹੈ। ਇਸ ਵਾਸਤੇ ਪੈਦਲ ਸੜਕ ਜਿਹੜਾ ਵੇ ਉਹ ਪੂਰੀ ਸਿਕਿਉਰਿਟੀ ਨਾਲ ਕ੍ਰਾਸ ਕਰ ਸਕਦਾ ਹੈ। ਫਾਲਤੂ ਜਿਹੜਾ ਟਰੱਕ ਹੈ ਇਹ ਉੱਚੀ ਗੱਡੀ ਹੁੰਦੀ ਹੈ, ਅਗਰ ਕੋਈ ਪੈਦਲ ਸੜਕ ਕ੍ਰਾਸ ਕਰਦਾ ਹੈ ਇਹਦੀ ਅੱਗੋਂ ਦੀ ਬਿਲਕੁਲ ਗੁਜ਼ਰਦਾ ਹੈ ਉਹ ਖਾਸ ਤੌਰ ਤੇ ਅਗਰ ਉਹ ਬੱਚਾ ਛੋਟਾ ਕੱਦ ਛੋਟੀ ਹਾਈਟ ਹੈ ਤੇ ਫਿਰ ਤੁਸੀਂ ਯਕੀਨੀ ਤੌਰ ਤੇ ਨਹੀਂ ਕਹਿ ਸਕਦੇ ਕਿ ਉਸ ਡਰਾਈਵਰ ਦੀ ਨਜ਼ਰ ਉਸ ਪੈਦਲ ਤੇ ਪੈ ਗਈ ਹੋਵੇਗੀ। ਉਹਦੀ ਵਜ੍ਹਾ ਕਿਉਂਕਿ ਟਰੱਕ ਉੱਚੇ ਹੁੰਦੇ ਨੇ, ਹੋ ਸਕਦਾ ਜਿਹੜਾ ਬੰਦਾ ਬਿਲਕੁਲ ਅੱਗੋਂ ਨਾਲੋਂ ਦੀ ਗੁਜ਼ਰ ਰਿਹਾ ਉਹਦੀ ਨਜ਼ਰ ਉੱਥੇ ਨਾ ਪਵੇ, ਮਤਲਬ ਪੂਰੀ ਸਿਕਿਉਰਿਟੀ ਵਿੱਚ ਨਹੀਂ ਗੁਜ਼ਰ ਸਕਦਾ। ਠੀਕ ਹੈ। 29 ਨੰਬਰ In presenza di tratti di strada ghiacciati ਕਹਿੰਦਾ ਜੋ ਸੜਕ ਦਾ ਉਹ ਹਿੱਸਾ ਇੱਥੇ ਬਰਫ਼ ਜੰਮੀ ਹੈ ਉੱਥੇ ਇਹ opportuno ਤੁਹਾਨੂੰ ਚਾਹੀਦਾ ਹੈ non usare le catene ਵੀ catene ਇਸਤੇਮਾਲ ਨਾ ਕਰੋ ma gomme chiudate ਲੇਕਿਨ ਕਿੱਲਾਂ ਵਾਲੇ ਟਾਇਰ ਇਸਤੇਮਾਲ ਕਰੋ sulle rotte anteriori ਅੱਗੇ ਵਾਲੇ ਟਾਇਰਾਂ ਦੇ ਉੱਤੇ ਫਾਲਸੋ। 3 ਨੰਬਰ La forza aderente si oppone ਕਹਿੰਦੇ ਜਿਹੜੀ ਰੋਡ ਗ੍ਰਿਪ ਪਕੜ ਦੀ ਤਾਕਤ ਹੁੰਦੀ ਹੈ si oppone ਉਹ ਰੋਕਦੀ ਹੈ ਜਾਂ ਕਹਿ ਲਓ ਉਹਦੇ ਖਿਲਾਫ ਕੰਮ ਕਰਦੀ ਹੈ allo slittamento slip ਹੋਣੇ ਦੇ dello pneumatico sul asfalto ਮਤਲਬ ਜਿਹੜਾ ਫਰਸ਼ ਦੇ ਉੱਤੇ ਸੜਕ ਦੇ ਉੱਤੇ ਟਾਇਰ ਸਲਿਪ ਹੁੰਦਾ ਹੈ ਗ੍ਰਿਪ ਜਿਹੜੀ ਹੈ ਇਹਦੇ ਖਿਲਾਫ ਕੰਮ ਕਰਦੀ ਹੈ, ਮਤਲਬ ਇਹ ਗੱਡੀ ਨੂੰ ਟਾਇਰਾਂ ਨੂੰ ਸਲਿਪ ਹੋਣੇ ਤੋਂ ਰੋਕਦੀ ਹੈ। ਵੇਰੋ ਜੀ ਗ੍ਰਿਪ ਹੀ ਹੈ ਜਿਹੜੀ ਸਲਿਪ ਹੋਣੇ ਤੋਂ ਬਚਾਉਂਦੀ ਹੈ ਗੱਡੀ ਨੂੰ। ਠੀਕ ਹੈ ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।